ਅਗਰ ਤੁਸੀਂ ਵੀ ਇੱਕ ਡੌਗ ਲਵਰ ਹੋ ਔਰ ਸਾਡੇ ਚੈਨਲ ਤੇ ਆਏ ਹੋ ਨਵੇਂ ਤੇ ਦੋਸਤੋ, ਸਭ ਤੋਂ ਪਹਿਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਘੰਟੀ ਦਾ ਆਈਕਨ ਨੂੰ ਤਾਂ ਕਿ ਹਰ ਤਰ੍ਹਾਂ ਦੀ ਡੌਗਸ ਦੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। अस्सलाम वालेकुम फ्रेंड्स, वेलकम टू आवर यूट्यूब चैनल पंजाबी शौक। तो जिस तरह के दोस्तों वीरों वेख के पता चल गया होना कि जनाब गैंगस्टर की बहन मिल गई है, ठीक है। तो बिल्कुल जनाब असी गैंगस्टर की बहन सानू मिल गई है। किस तरह मिली है जनाब ये तुहानू अगे भाई बयान करनगे। तो वीडियो तुहानू चैक भी करवाने हैं, थंबनेल तुहानू फोटो भी नज़र आ गई होनी है। और ये हकीकतन वाकई इहदी सिस्टर हैगी है कि आया ये अपना सिर्फ और सिर्फ मुशाबत रखदी है नाल, क्योंकि ब्रीड के तुहानू पता कलर हो जाते हैं सेम। तो वो भाई को पूछते हैं जुनेद भाई को कि इन्होंने मैंने अपना व्हाट्सएप से मैसेज किया कि रसलान भाई मेरे पास आपकी वो गैंगस्टर की जो है वो सिस्टर है। तो इन्होंने नाल मैंने फोटोज़ वगैरह भी उन्हें सारियाँ सेंड कीतियाँ और मैनू एक बड़ा तजस्सुस जिहा होया वेख के। तो मैं क्या तुसीं मैनूं दसो, मैं तुहाडे कोल पहुंचा जनाब। तो गैंगस्टर की सिस्टर जिहड़ी हैगी दोस्तों नूं दिखाइए। अमेरिकन पिटबुल का शौक कर रहे हैं भाई। अज की वीडियो अपनी जिस तरह कि तुसानूं पता चल गया टाइटल देख के कि पिटबुल ब्रीड के मुतलक आ। सब तो पहले तो जुनेद भाई को जानते हैं कि गैंगस्टर की सिस्टर इन्होंने को किस तरह आई और पिटबुल का जोड़ा ब्रीड का शौक आ वो दिन कितों पैदा होया। अस्सलाम वालेकुम जी। वालेकुम सलाम। अच्छा जुनेद भाई, सब तो पहले तो दसो कि तुसीं मैनूं व्हाट्सएप किया कि रसलान भाई मेरे पास गैंगस्टर की सिस्टर है। जी जी। तो एक तो चलो गैंगस्टर तुसीं वीडियो साड़ी च वेख लिया, जी जी। तुहानूं ये किस तरह कन्फर्म होया कि जनाब ये वाकई ही गैंगस्टर की सिस्टर है? ਇਹ ਅਰਸਲਾਨ ਭਾਈ ਇਹਦਾ ਇਸ ਤਰ੍ਹਾਂ ਸੀ ਕਿੱਥੋਂ ਮੈਂ ਪਿੱਛੋਂ ਲਿਆਂਦੀ ਨਾ ਤੇ ਮੀਟਿੰਗ ਕਰਵਾਉਣੀ ਸੀ ਇਹਦੀ। ਤੇ ਉਹਨਾਂ ਕੋਲ ਜਦੋਂ ਮੈਂ ਪੁੱਛਿਆ ਉਹਨਾਂ ਨੇ ਕਿਹਾ ਫੈਸਲਾਬਾਦ 'ਚ ਨਾ ਇਹਦੇ ਨਾਲ ਦਾ ਇੱਕ ਕੁੱਤਾ ਖਲੋਤਾ। ਤੇ ਜਦੋਂ ਮੈਂ ਭਾਈ ਨਾਲ ਰਾਬਤਾ ਕੀਤਾ ਤੇ ਕਿੰਨਾ ਕੋ ਖਲੋਤਾ ਸੀ ਤੁਹਾਡਾ ਉਸ ਟਾਈਮ ਰੇਜ਼ਰ ਸੀਗਾ। ਰੇਜ਼ਰ ਉਹ ਮੈਂ ਦੇਖਿਆ, ਮੈਂ ਪਸੰਦ ਕੀਤਾ। ਓਕੇ ਉਸਾਮਾ ਭਾਈ ਨਾਲ ਬਾਤ ਹੋ ਗਈ। ਉਹ ਜਦੋਂ ਪਿੱਛੋਂ ਪੁੱਛਿਆ ਮੈਂ ਤਸਵੀਰਾਂ ਘੱਲੀਆਂ, ਡੇਟ ਵਗੈਰਾ ਡੇਟ ਬਰਥ ਆ ਪੁੱਛੀ, ਇਹਦੀ ਵੀ ਸੇਮ ਉਹਦੀ ਵੀ ਸੇਮ ਤਸਵੀਰਾਂ ਦੇਖੀਆਂ। ਤਾਂ ਜਦੋਂ ਉਹਨੂੰ ਪੁੱਛਿਆ ਉਹਨਾਂ ਕਿਹਾ ਫੈਸਲਾਬਾਦ ਵੀ ਇੱਕ ਹੈ। ਜਦੋਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵਾਕਈ मतलब हकीकत निकल ਉਸਾਮਾ ਭਾਈ ਨਾਲ ਹਾਂ ਉਹਨਾਂ ਨੇ ਵੀ ਦੱਸਿਆ। ਦੇਖੋ ਕਈ ਵਾਰੀ ਅਕਸਰ ਫੋਟੋ ਦੇ ਨੀਚੇ ਵੀ ਕਮੈਂਟ ਕਰਦੇ। सही सही सही। ਤੇ ਕਿਦੋਂ ਇਹਨਾਂ ਫਿਰ ਅਸੀਂ ਨਹੀਂ ਮੇਟ ਕਰਵਾਈ, ਲੇਕਿਨ ਉੱਥੋਂ ਪਤਾ ਲੱਗ ਗਿਆ ਕਿ ਰੇਜ਼ਰ ਦੀ ਆ ਭੈਣ ਆ। ਰੇਜ਼ਰ ਦੀ ਹਾਂ, ਲੇਕਿਨ ਹੁਣ ਉਹ ਜਦੋਂ ਤੁਸੀਂ ਗੈਂਗਸਟਰ ਵੇਖਿਆ ਤੁਸੀਂ ਗੈਂਗਸਟਰ ਦੇਖਿਆ, ਮੈਂ ਕਿਹਾ ਜੀ ਹੁਣ ਤੇ ਅਰਸਲਾਨ ਭਾਈ ਦੇ ਹੱਥਾਂ 'ਚ ਆ ਗਏ, ਵੱਡੇ ਸ਼ਿਕਾਰੀ ਆ। ਨਹੀਂ ਅੱਲਾ ਮਾਫੀ ਦੇਵੇ ਜਨਾਬ। ਤੇ ਮੈਂ ਕਿਹਾ ਨਹੀਂ ਇੱਕ ਆ ਪਤਾ ਲੱਗਣਾ ਚਾਹੀਦਾ ਨਾ, ਹੁਣ ਨਜ਼ਦੀਕ ਹੀ ਆ ਫੈਸਲਾਬਾਦ ਵੀ ਤੇ ਸਾਡਾ ਵੀ ਪਿੰਡ। ਇਸੇ ਤਰ੍ਹਾਂ ਹੀ ਅਸੀਂ ਕਿਹਾ ਹੁਣ ਹੋਣੀ ਚਾਹੀਦੀ ਦੋਨਾਂ ਨੂੰ। ਬਿਲਕੁਲ ਜਨਾਬ, ਸਕਰੀਨ ਤੇ ਆਣੀ ਚਾਹੀਦੀ। ਬਿਲਕੁਲ। ਉਹ ਫਿਰ ਉਦੋਂ ਮੈਂ ਮੇਟ ਨਹੀਂ ਕਰਵਾਈ, ਲੇਕਿਨ ਇੰਨਾ ਪਤਾ ਲੱਗ ਗਿਆ ਸੀ ਕਿ ਵਾਕਈ ਆਪਣੇ ਫੈਸਲਾਬਾਦ ਦੇ ਵਿੱਚ ਇੱਕ ਪੇਅਰ ਆਪਣਾ ਬੱਚਾ ਹੁਣ ਮੁਸ਼ਾਬਤ ਤੋਂ ਇਲਾਵਾ ਵੀ ਤੁਸੀਂ ਦੇਖੋਗੇ ਨਾ, ਦੇਖ ਲਓ ਮੇਲ ਆ ਥੋੜਾ ਜਿਹਾ ਸਟਰੋਂਗ ਆ, ਜ਼ਾਹਰੀ ਬਾਤ ਹੁੰਦਾ, ਹੈਡ ਉਹਦਾ ਸਟਰਕਚਰ ਉਹਦੀ ਚੈਸਟ। ਲੇਕਿਨ ਤੁਸੀਂ ਇਹਨੂੰ ਵੀ ਹੁਣ ਦੇਖਿਆ ਸੇਮ ਚੀਜ਼ ਅੱਛੀ ਸੇਮ ਕਿਸ ਤਰ੍ਹਾਂ। ਹੁਣ ਇੱਕ ਨਾ ਫੀਮੇਲ ਆ ਥੋੜੀ ਤੋਂ ਹੋਣਾ, ਲੇਕਿਨ ਤੁਹਾਨੂੰ ਅੱਖਾਂ ਤੋਂ ਸਾਰਾ ਪਤਾ ਲੱਗਦਾ। ਬਿਲਕੁਲ ਬਿਲਕੁਲ। ਕੋਟ ਕਲਰ ਵੀ ਇੱਕੋ ਜਿਹਾ ਹੀ ਹੈ, ਠੀਕ। ਡੇਟ ਆਫ ਬਰਥ ਵੀ ਸੇਮ ਹੈ ਨਾ, ਇਸੇ ਤਰ੍ਹਾਂ ਬਿਲਕੁਲ ਸੇਮ ਚੀਜ਼। ਅੱਖਾਂ ਦਾ ਕਲਰ ਵੀ ਇਹਨਾਂ ਦਾ ਸੇਮ ਹੈਗਾ ਵਾ। ਉਸ ਵਕਤ ਕਟਾਈ ਕੰਨਾਂ ਦੀ ਦੇਖੋਗੇ ਤੇ ਉਹ ਵੀ ਤੁਸੀਂ ਉਹ ਮਿਲਾ ਉਹਨੇ ਆਪ ਹੀ ਕੱਟੇ ਹੋਏ ਆ ਕੰਨ। ਹਾਂਜੀ। ਆ ਮੈਂ ਚਲੋ ਪਿੰਡੀ ਲਿਆਂਦੇ ਸੀ, ਪਿੰਡੀ ਉਹਨਾਂ ਨੇ ਮੇਰੇ। ਇਹ ਤੁਸੀਂ ਕਿਹੜੀ ਜਗ੍ਹਾ ਤੋਂ ਲਈ ਸੀ ਫੀਮੇਲ? ਮੈਂ ਰਾਵਲਪਿੰਡੀੋਂ ਲਿਆਈ ਸੀ। ਰਾਵਲਪਿੰਡੀ ਤੋਂ ਲਈ ਸੀ? ਹਾਂਜੀ। ਫੈਸਲ ਰਾਜਪੂਤ ਸਾਹਿਬ ਸੀ, ਉਹਨਾਂ ਕੋਲ ਲਿਆਂਦੀ। ਇਹਨਾਂ ਨੇ ਮੇਰੇ ਖਿਆਲ ਲਾਹੌਰੋਂ ਲਿਆ ਸੀ ਯੂਸਫ ਫਿਆਜ਼ ਕੋ। ਉਹਨਾਂ ਨੇ ਵੀ ਯੂਸਫ ਫਿਆਜ਼ ਕੋ ਲਈ ਸੀ 2.5 ਮਾਹ ਦੀ, ਫਿਰ ਉਹਨਾਂ ਨੇ ਰੱਖੀ। ਉਹਨਾਂ ਨੇ ਫਿਰ ਅੱਗੋਂ ਮੈਨੂੰ ਨਾ। ਤੁਸੀਂ ਕਿੰਨੀ ਏਜ 'ਚ ਲਈ ਸੀ? ਮੈਂ ਤੇ ਲਿਆਂਦੀ 2 ਸਾਲ ਦੀ। ਅੱਛਾ 2 ਸਾਲ ਜਵਾਨ ਹੀ ਸੀ? ਹਾਂਜੀ ਜਵਾਨ ਹੀ। ਸਹੀ 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 ਸਹੀ। ਉਹਦੀ ਉਮਰ ਵੀ ਨਹੀਂ 2 ਸਾਲ ਤੋਂ ਕੁਛ ਮਹੀਨੇ ਸੇਮ ਇਹਨਾਂ ਦੀ। ਹਾਂਜੀ। ਮੈਨੂੰ ਥੋੜੀ ਦੇਰੀ ਹੋਈ ਹੈ ਕਨਫਰਮ ਕੀਤੇ ਆ। ਹਾਂਜੀ ਬਿਲਕੁਲ। ਇਹ ਕਨਫਰਮ ਤੁਹਾਨੂੰ ਪਹਿਲੇ ਹੋ ਗਿਆ ਸੀਗਾ? ਪਹਿਲੇ ਹੋ ਗਿਆ ਸੀ ਜਦੋਂ ਉਹਦੇ ਕੋਲ ਉਸਾਮਾ ਦੇ ਕੋਲ? ਉਸਾਮਾ ਕੁਝ ਉਹ ਨਾ ਜਦੋਂ ਮੈਂ ਕੀਤਾ ਨਾ ਫੈਸਲਾਬਾਦ 'ਚ ਪਤਾ ਲੱਗਾ, ਉਹ ਫਿਰ ਉੱਥੋਂ ਪਤਾ ਲੱਗ ਗਿਆ। ਜਦੋਂ ਪਿੱਛੋਂ ਪਤਾ ਉਹਨਾਂ ਕਿਹਾ ਦੇਖ ਲਿਓ ਭੈਣ ਭਰਾ ਨਾ ਹੋਣ। ਉਹ ਜਦੋਂ ਵਾਕਿਆ ਪਤਾ ਕੀਤਾ, ਡੇਟ ਆਫ ਬਰਥ ਸੇਮ ਮਿਲੀਆਂ। ਫਿਰ ਤੁਸੀਂ ਕ੍ਰਾਸ ਨਹੀਂ ਕਰਵਾਇਆ? ਹਾਂ, ਉਹਨਾਂ ਨੇ ਕਿਹਾ ਫਿਰ ਅਸੀਂ ਕਹਿੰਦੇ ਮੀਟਿੰਗ ਨਹੀਂ ਕਰਵਾਉਣੀ। ਚਲੋ ਅੱਛੀ ਗੱਲ ਆ। ਇਨਬਰੀਡ ਹੋ ਗਏ ਨਾ ਫਿਰ 100 ਪ੍ਰੋਬਲਮ ਵਿੱਚ ਪੈਦਾ ਹੋ ਜਾਂਦੀਆਂ ਨੇ। ਤੇ ਬਹਰਹਾਲ ਆਪਣੇ ਫੈਸਲਾਬਾਦ ਆਪਣੇ ਕੋਈ ਇੱਕ ਅੱਛਾ ਜੋੜਾ ਇਸ ਟਾਈਮ ਮੌਜੂਦ ਹੈ। ਜੀ ਬਿਲਕੁਲ, ਅਲਹਮਦੁਲਿਲਾ। ਬਿਲਕੁਲ ਜੀ। ਤੇ ਅੱਛਾ ਜੀ, ਅਕਲੀ ਤੁਹਾਨੂੰ ਵੀ ਸ਼ੌਕ ਹੈ ਜਨਾਬ ਜਾਨਵਰਾਂ ਦਾ? ਹਾਂਜੀ ਮੈਂ ਰੱਖਿਆ। ਮੈਂ ਜ਼ਿਮੀਂਦਾਰ ਘਰਾਣੇ ਨਾਲ ਮੇਰਾ ਤਲਕ ਆ ਤੇ ਫਿਰ ਡੇਰੇ ਲਾਜ਼ਮੀ ਰੱਖਦੇ ਸਾਰੇ। ਹਾਂਜੀ ਹਾਂਜੀ, ਰਖਵਾਲੀ ਵਾਸਤੇ ਰੱਖਦੇ ਉੱਥੇ ਡੇਰੇ। ਤੇ ਤੁਸੀਂ ਆਪਣਾ ਰਖਵਾਲੀ ਵਾਸਤੇ ਇੱਥੇ ਆਪਣੇ ਦੇਸੀ ਜਟਕੇ ਮਾਹੌਲ ਦੇ ਵਿੱਚ ਕਿਹੜਾ ਕੁੱਤਾ ਪਸੰਦ ਕਰਦੇ ਆ ਕਿ ਜਿਹੜਾ ਮਾਲ ਡੰਗਰ ਦੀ ਰਖਵਾਲੀ ਦੇ ਲਿਹਾਜ਼ ਨਾਲ ਬਿਹਤਰ ਆ? ਸਭ ਤੋਂ ਬਿਹਤਰ ਇਹ ਹੈ ਕਿ ਜਿਹੜਾ ਤੁਸੀਂ ਆਪ ਹੀ ਰੱਖਦੇ ਹੋ ਨਾ, ਛੋਟਾ ਹੁੰਦਾ ਤੁਸੀਂ ਪਾਲਦੇ ਹੋ, ਉਹ ਖਾ ਜ਼ਿਆਦਾ ਐਵੇਂ ਕਿ ਮੇਰੇ ਕੋਲ ਅੱਗੇ ਜ਼ਿਆਦਾ ਅੱਗੇ ਨਾ ਗੁਲਟਰੀ ਹੈ ਇਹ ਰਹੇ ਨੇ ਮੇਰੇ ਕੋਲ, ਅਤੇ ਸੈਸ਼ਨ ਵੀ ਰਹੇ ਨੇ 2-4 ਮੇਰੇ ਕੋਲ ਕੁੱਤੇ। ਇੱਕ ਮੇਰੇ ਕੋਲ ਜਰਮਨ ਦੀ ਕੁੱਤੀ ਆਈ ਸੀ, ਜਰਮਨ ਵਿੱਚੋਂ ਆਈ ਸੀ ਕੁੱਤੀ ਸੈਸ਼ਨ, ਲੇਕਿਨ ਉਹ ਬਿਮਾਰ ਹੋ ਕੇ ਮਰ ਗਈ ਸੀ। ਉਹੀ ਗੱਲ ਆ ਗਈ ਨਾ ਕਿ ਮੌਸਮ ਦੀ ਵੱਧ ਘੱਟ ਹੋ ਜਾਂਦਾ। ਜੀ ਹਾਂਜੀ। ਉਹ ਕਿਸੇ ਦੋਸਤ ਦੇ ਸਾਥ ਆਈ ਸੀ ਇਸਲਾਮਾਬਾਦ ਨੂੰ,
ਉਹ ਮੇਰੇ ਕੋਲ ਰਹੀ ਹੈ ਸਾਲ 2 ਸਾਲ ਰਹੀ ਹੈ, ਲੇਕਿਨ ਇਹ ਹੈ ਕਿ ਉਹਨੂੰ ਕੋਈ ਪ੍ਰੋਬਲਮ ਸੀ, ਉਹਨੇ ਕੋਈ ਬੱਚੇ ਨਹੀਂ ਦਿੱਤੇ ਕਿ ਉਹਦੇ ਅੱਗੇ ਉਹ ਨਸਲ ਨਹੀਂ ਮੈਂ ਰੱਖ ਸਕਿਆ। ਹਾਂਜੀ। ਤੇ ਇਸ ਟਾਈਮ ਵੀ ਮੌਜੂਦਾ ਆਪਣੇ ਕੋਲ ਕੋਈ ਰੱਖਿਆ ਜੀ ਹੁਣ ਜਾਨਵਰ ਕੋਈ? ਹਾਂਜੀ, ਮੇਰੇ ਇੱਕ ਹੈ ਸੀ, ਯਾਨੀ ਕਿ ਗੁਲਟਰੀਆ ਸੀ ਕੁੱਤਾ, ਉਹ ਪਿਛਲੇ ਦਿਨਾਂ ਦਾ ਵੀ ਬਿਮਾਰ ਹੋ ਕੇ ਮਰ ਗਿਆ। ਹੁਣ ਇੱਕ ਹੋਰ ਮੇਰਾ ਦੋਸਤ ਆ, ਅੱਜ ਜਾਂ ਸਵੇਰੇ ਮੇਰੇ ਕੋਲ ਨਾ ਉਹਦੀ ਗੁਲਟਰੀ ਕੁੱਤੀ ਯਾਨੀ ਕਿ ਨਾ ਆ ਜਾਣੀ ਹੈ। ਆ ਜਾਣੀ? ਹਾਂਜੀ। ਸਹੀ ਸੀ। ਉਹ ਹੁਣ ਗਾਂ ਰੱਖੋਗੇ ਤੇ ਫਿਰ ਆਪਣਾ ਅੱਗੇ ਬੱਚੇ ਛੱਚੇ ਹੁੰਦੇ ਕਰਾਓਗੇ ਫਿਰ। ਤੇ ਜਿਹੜੇ ਜਨੇਦ ਭਾਈ ਦੇ ਕੋਲ ਆ ਵੀਡੀਓ ਬਣਾ ਰਿਹਾ ਮੈਂ ਪਿਟਬੁਲ ਕੁੱਤਿਆਂ ਦੀ, ਇਹ ਬਿਹਤਰ ਨੇ ਕਿ ਗਲਟਰੀਏ ਬਿਹਤਰ ਨੇ? ਨਹੀਂ ਜੀ, ਇਹ ਬਿਹਤਰ ਨੇ। ਇਹ ਬਿਹਤਰ ਨੇ? ਹਾਂਜੀ, ਇਹ ਬਿਹਤਰ ਨੇ। ਇਹ ਥੋੜ੍ਹੀ ਨਸਲ ਵੀ ਯਾਨੀ ਕਿ ਥੋੜ੍ਹਾ ਬਹੁਤ ਘੱਟ ਲੋਕਾਂ ਕੋਲ ਗੁਲਟਰੀ ਹੈ, ਜਿਹੜੇ ਆਮ ਲੋਕਾਂ ਦੇ ਕੋਲੋਂ ਹੈਗੇ ਆ, ਆਮ ਨਸਲ ਆ। ਤੇ ਤੇਜ਼ੀ ਤੇ ਫਰਤੀਲੀ ਤੁਸੀਂ ਆਖਰੀ ਗੱਲ ਗੁਲਟਰੀਆਂ ਦਾ ਸ਼ੌਕ ਕਰਦੇ ਹੋ, ਤੁਹਾਨੂੰ ਇਹਨਾਂ 'ਚ ਜ਼ਿਆਦਾ ਨਜ਼ਰ ਆਉਂਦੀ ਹੈ ਕਿ ਗੁਲਟਰੀਆਂ 'ਚ ਜ਼ਿਆਦਾ ਜੀ? ਇਹ ਹੈ ਕਿ ਇਹ ਵੀ ਤੇਜ਼ ਹੀ ਨੇ, ਉਹ ਵੀ ਤੇਜ਼ ਹੀ ਨੇ, ਤਕਰੀਬਨ ਮਿਲਦੇ ਜੁਲਦੇ ਹੀ ਨੇ। ਹਾਂਜੀ, ਮਿਲਦੇ ਜੁਲਦੇ ਨੇ, ਇਹਨਾਂ ਦਾ ਐਡਾ ਨਹੀਂ ਫਰਕ ਹੈਗਾ। ਮੇਰਾ ਤਜਰਬਾ ਵੀ ਇਹੀ ਕਹਿੰਦਾ ਹੈ ਕਿ ਗੁਲਟਰੀਆ ਔਰ ਪਿਟਬੁਲ ਜਿਹੜੇ ਨੇ ਅਸੀਂ ਸਿਰਫ ਲੈ ਕੇ, ਸਾਡਾ ਇਹ ਫਰਕ ਆ ਕਿ ਗੋਰੇ ਜ਼ਰਾ ਸਾਡੇ ਤੋਂ ਉੱਪਰ ਲੈਵਲ ਦਾ ਸ਼ੌਕ ਕਰਦੇ ਆ, ਉਹਨਾਂ ਨੂੰ ਟ੍ਰੇਨਿੰਗ ਅੱਛੀ ਦਿੰਦੇ ਆ, ਇਹਨਾਂ ਨੂੰ ਆਪਣਾ ਜੰਪ ਲਵਾ, ਛੱਤਾਂ ਟਪਾ, ਕੰਧਾਂ ਟਪਾ, ਠੀਕ ਆ, ਇਹਦੇ ਟ੍ਰੇਨਿੰਗ ਦਿੰਦੇ ਆ। ਸਾਡੇ ਤੇ ਲੋਕਾਂ ਕੋਲ ਇੰਨਾ ਟਾਈਮ ਹੀ ਕੋਈ ਨਹੀਂ ਹੈਗਾ ਕਿ ਬੰਦਾ ਇਹਨਾਂ ਨੂੰ ਕਰੇ, ਠੀਕ ਹੈ। ਤੇ ਜੇ ਅਸੀਂ ਇੱਕ ਵਲੈਤੀ ਗੁਲਟੇਰ ਦੇ ਬੱਚੇ ਨੂੰ ਟ੍ਰੇਨਿੰਗ ਦਈਏ ਨਾ, ਜਿਸ ਤਰ੍ਹਾਂ ਕਿ ਅਸੀਂ ਵੀਡੀਓਜ਼ ਵੇਖਦੇ ਹਾਂ, ਕਿਉਂ ਜਨੇਦ ਭਾਈ? ਜੀ ਬਿਲਕੁਲ। ਜਿਸ ਤਰ੍ਹਾਂ ਕਿ ਅਸੀਂ ਵੀਡੀਓ ਵੇਖਦੇ ਹਾਂ ਕਿ ਆਪਣਾ ਲੋਕ ਦੇਖਦੇ ਨੇ ਅਮਰੀਕਨ ਪਿਟਬੁਲ ਨੂੰ, ਉਹ ਫਟਾ ਲੱਗਾ ਹੋਇਆ ਜੀ, ਛਾਲ ਮਾਰਦਾ, ਉੱਪਰੋਂ ਚੀਜ਼ ਫੜ ਕੇ ਨੀਚੇ ਲੈ ਆਉਂਦਾ ਵਾ, ਇਸ ਤਰ੍ਹਾਂ ਦੇ ਕਾਫੀ ਸੀਨ ਹੁੰਦੇ ਨੇ। ਜੇ ਅਸੀਂ ਇੱਕ ਵਲੈਤੀ ਗੁਲਟੇਰ ਨੂੰ ਤਿਆਰ ਕਰੀਏ ਨਾ ਛੋਟੇ ਨੂੰ, ਜਿਵੇਂ ਮੌਨਸਟਰ ਨੇ ਵਲੈਤੀ ਨੇ ਜਿਹੜੇ ਛੋਟੇ, ਤੁਸੀਂ ਕਿਤੇ ਲਾਈਵ ਵੇਖੋ ਤਾਂ ਤੁਸੀਂ ਮੁਸ਼ਾਬਤ ਜਿਹੜੀ ਤੁਹਾਨੂੰ ਪਿਟਬੁਲ ਦੀ ਨਜ਼ਰ ਆਉਣੀ ਉਹਦੇ ਵਿੱਚ। ਬਿਲਕੁਲ ਜੀ। ਟੇਲ ਵੀ, ਕਲਰ ਵੀ, ਕੋਟ ਵੀ, ਤੇ ਜਸਾਮਤ ਵੀ, ਹੈਡ ਸ਼ੈਡ ਵੀ, ਜੋ ਸਿਰਫ ਸਾਡੇ ਲੋਕ ਮਿਹਨਤ ਨਹੀਂ ਕਰਦੇ। ਬਲਕਿ ਬੜੀ ਅੱਛੀ ਗੱਲ ਇਹਨਾਂ ਨੇ ਕੀਤੀ ਕਿ ਤਕਰੀਬਨ ਇਹ ਸੇਮ ਬਰੀਡ ਆ। ਫਰਕ ਇਹ ਹੈ ਕਿ ਘੱਟ ਲੋਕਾਂ ਦੇ ਕੋਲ ਆ, ਥੋੜ੍ਹੀ ਜ਼ਿਆਦਾ ਇਹ ਉਹਨਾਂ ਨਾਲੋਂ ਵੈਲਿਊ ਜ਼ਿਆਦਾ ਰੱਖਦੀ ਹੈ। ਲੋਕ ਕਹਿੰਦੇ ਕਿ ਯਾਰ ਇਹ ਮੇਰੇ ਕੋਲ ਘੱਟ ਬੰਦਿਆਂ ਕੋਲ ਚੀਜ਼ ਆ, ਜਿਹੜੀ ਚੀਜ਼ ਘੱਟ ਆ ਉਹਦੀ ਫਿਰ ਜ਼ਿਆਦਾ ਵੈਲਿਊ ਆ। ਜ਼ਿਆਦਾ ਵੈਲਿਊ। ਹਾਂਜੀ, ਜਿਹੜੇ ਜ਼ਿਆਦਾ ਨੇ ਉਹ ਫਿਰ ਤੋਂ ਲੋਕਾਂ ਦੇ ਨਹੀਂ, ਹਰ ਬੰਦੇ ਕੋਈ ਹੈਗਾ, ਹਰ ਬੰਦੇ ਕੋਈ ਹੈ, ਹਰ ਬੰਦੇ ਕੋਈ ਹੈਗਾ। ਤੇ ਫਿਰ ਨਾਲੇ ਦੂਸਰਾ ਨੂੰ ਪਤਾ ਹੁੰਦਾ ਵਾ ਕਿ ਯਾਰ ਉਹ ਫਲਾਣੇ ਕੋਲ ਪਿਟਬੁਲ ਕੁੱਤਾ ਵਾ, ਫਿਰ ਇਹਦੇ ਕੰਨਾਂ ਦੀ ਕਰੋਪਿੰਗ ਜਿਹੜੀ ਹੈ, ਕਿਉਂ ਜਨੇਦ ਭਾਈ? ਬਿਲਕੁਲ ਜੀ। ਜਾਂ ਤੇ ਬੜਾ ਐਕਸਲ ਹੋਏਗਾ ਨਾ, ਐਕਸਲ ਲਾਰਜ ਕਿਹੜਾ ਪਿਟਬੁਲ ਹੋਏਗਾ ਹੈਡ, ਉਹ ਅਗਰ ਕੰਨ ਰੱਖੋਗੇ ਵੀ ਤੇ ਸੋਹਣਾ ਲੱਗ ਜਾਏਗਾ। ਲੇਕਿਨ ਜਿਹੜੇ ਆਮ ਥੋੜੇ ਵਿੱਚ ਹੋ ਜਾਣਗੇ ਨਾ, ਉਹਦੇ ਕੰਨ ਦੀ ਕ੍ਰੋਪਿੰਗ ਤੇ ਜ਼ਰੂਰੀ ਹੈ। ਉਹਦੀ ਖੂਬਸੂਰਤੀ, ਹਾਂਜੀ, ਹੈਡ ਵੀ ਖੋਲਾ, ਖੂਬਸੂਰਤੀ ਵੀ ਲੱਗਦੀ ਹੈ। ਤੇ ਇਹ ਜਨੇਦ ਭਾਈ ਕੋਕੋ, ਹਾਂਜੀ ਸੋਰੀ ਵਿੱਚ ਮੈਂ ਥੋੜਾ ਕ੍ਰੋਪਿੰਗ ਹੈ ਨਾ, ਅੱਛੇ ਬੰਦੇ ਕੋ ਵੀ ਕਰਾਉਣੀ ਚਾਹੀਦੀ, ਕਰਾ ਤਜਰਬਾ। ਬਿਲਕੁਲ, ਇਹ ਸਾਰੀ ਜ਼ਿੰਦਗੀ ਦਾ ਰੋਗ ਆ। ਮੈਂ ਸਰ ਮਾਰਿਆ 3 ਮਹੀਨੇ ਦਾ, ਲਿਆ ਕੇ ਲੋਰੋਂ ਬੱਚਾ ਲਿਆਂਦਾ, ਬਾਕਸਰ ਨਾਮ ਸੀ, ਬਹੁਤ ਪਿਆਰਾ ਸੀ। ਇਹ ਉਹਦਾ ਕਿਹੜਾ ਪੂਰਾ ਜਿਸਮ ਗਰਦਨ ਤੱਕ ਚਿੱਟਾ ਸੀ, ਅੱਗੋਂ ਉਹਦਾ ਲਾਲ ਰੰਗ ਸੀ, ਤੇ ਪੂਛਲ ਦੀ ਚਿੱਟੀ ਐਂਡ ਤੇ ਜਾ ਕੇ ਪੂਛਲ ਦੀ ਐਂਡ ਉਹ ਉਹਦਾ ਟਿਪ ਜਿਹੜੀ ਕਾਰਨਰ ਕਹ ਲਓ, ਹਾਂਜੀ ਹਾਂਜੀ, ਉਹ ਰੈਡ ਸੀਗਾ, ਰੈਡ, ਬਹੁਤ ਪਿਆਰਾ ਕਲਰ। ਕ੍ਰੋਪਿੰਗ ਕਰਾ ਲਈ, ਕ੍ਰੋਪਿੰਗ ਤੋਂ ਤੀਸਰੇ ਦਿਨ ਬਾਅਦ ਉਹਦੀ ਡੈਥ ਹੋ ਗਈ। ਡਾਕਟਰ ਕੋ ਕਰਾਈ ਸੀ? ਡਾਕਟਰ ਕੋ ਕਰਾਈ, ਅਣਜਾਣ ਡਾਕਟਰ, ਮੇਰੇ ਖਿਆਲ ਪੈਸੇ ਵੀ ਦਿੱਤੇ। ਅੱਛਾ, ਲੇਕਿਨ ਨਾ ਕਿੰਨੇ ਪੈਸੇ ਲੱਗੇ ਕ੍ਰੋਪਿੰਗ? ਅਸੀਂ ਉਹਦਾ ਦਿੱਤਾ ਸੀ 4000 ਰੁਪਇਆ। 4000 ਰੁਪਇਆ? ਤੇ ਬਾਅਦ ਚੋਂ ਇੰਜੈਕਸ਼ਨ ਵੀ ਅਸੀਂ ਲਾਏ, ਲੇਕਿਨ ਉਹ ਕਿਦੋਂ ਕੰਨ ਕਟਾਉਣ ਤੋਂ ਅਗਲੇ ਦਿਨ ਸਲੋ। ਤੁਸੀਂ ਇਹ ਵੇਖ ਲਓ ਕਿ ਇੱਕ ਜਿਹੜੇ ਸ਼ਿਕਾਰੀ ਨੇ, ਜਿਹੜੇ ਆ ਬੁਲੀ ਗਲਟਰੀਆਂ ਦੇ ਕੱਟਦੇ ਆ, ਠੀਕ ਹੈ। ਇੱਕ ਦਫਾ ਮੈਨੂੰ ਵੀ ਤਜਰਬਾ ਹੋਇਆ ਸੀ ਕੰਨ ਕੱਟਣ ਦਾ। ਮੈਨੂੰ ਬੰਦਾ ਕਹਿੰਦਾ ਜੀ ਕੰਨ ਕੱਟਣੇ ਆ, ਮੈਂ ਕਿਹਾ ਦੇਖੋ ਮੈਂ ਨਹੀਂ ਕੱਟਣੇ, ਤੁਸੀਂ ਕੰਨ ਖਰਾਬ ਕਰਾ ਲੈਣੇ। ਭਾਈ ਕਹਿੰਦਾ ਇੰਡੀਅਨ ਸਟਾਈਲ 'ਚ ਕੱਟਣੇ ਆ, ਮੋਢੋਂ ਹੀ ਰੱਖ ਕੇ ਲਾ ਦੇਣੇ ਆ ਤੁਸੀਂ, ਠੀਕ ਹੈ, ਮੋਢੋਂ ਰੱਖ ਕੇ ਕਹਿੰਦਾ ਤੁਸੀਂ ਲਾ ਦੇਣੇ ਆ। ਤੇ ਫਿਰ ਕਹਿੰਦਾ ਜੀ ਕੋਈ ਰੌਲਾ ਨਹੀਂ ਹੈਗਾ। ਮੈਂ ਕਿਹਾ ਦੇਖੋ ਗੱਲ ਇਹ ਆ, ਤੁਸੀਂ ਸਾਨੂੰ ਪੈਸੇ ਵੀ ਨਹੀਂ ਦਿੱਤੇ ਹਲੇ, ਤੇ ਜਾਟੀਆ ਮੁੰਡਾ ਗੇਲਾ ਆਪਣੇ ਨਾਲ ਇੱਥੇ ਭਾਈ ਵਾਲੇ ਰਹਿੰਦਾ, ਤੇ ਉਹ ਮੈਂ ਕਿਹਾ ਪਹਿਲੇ ਪੈਸੇ ਫੜਾ ਨਾ, ਜੇ ਬੱਚੇ ਨੂੰ ਗਵਾਦ ਘਾਟ ਹੋ ਗਈ ਨਾ, ਇਹ ਤੇਰੀ ਜ਼ਿੰਮੇਵਾਰੀ ਆ। ਉਹਦਾ ਭਾਈ ਆਇਆ, ਭਾਈ ਅਸੀਂ ਕੀ ਕੀਤਾ ਉਹਨੂੰ, ਜਨਾਬ ਮੈਂ ਦੱਸਦਾ, ਇੱਕ ਜ਼ਾਇਲੈਕਸ ਇੰਜੈਕਸ਼ਨ ਲਾਇਆ, ਉਹਨੂੰ ਬੇਹੋਸ਼ ਕੀਤਾ। ਬਲੇਡ ਪਹਿਲੇ ਤਾਂ ਸਰਜੀਕਲ ਬਲੇਡ ਜਿਹੜਾ ਉਹ ਇਸਤੇਮਾਲ ਕੀਤਾ, ਤੇ ਉਹ ਸਾਡਾ ਕਾਰਾਮਦ ਨਹੀਂ ਹੋਇਆ ਜੀ। ਅਸੀਂ ਫਿਰ ਟਰੀਟ ਬਲੇਡ ਜਿਹੜਾ 6 ਵਾਲਾ ਹੁੰਦਾ, ਉਹ ਬਲੇਡ ਫੜਿਆ ਜੀ। ਸਾਨੂੰ ਕਿਸੇ ਦੱਸਿਆ ਜੀ ਇਹ ਪਾਥੀਆਂ ਦੀ ਸਵਾਹ ਨਹੀਂ ਹੁੰਦੀ। ਹਾਂਜੀ, ਪਾਥੀ ਅੱਗ ਜਿਹੜੀ ਆ ਗੋਹੇ ਦੀ ਬਣਦੀ ਆ, ਇਹਦੀ ਸਵਾਹ ਹੋਵੇ ਭਾਵੇਂ ਠੰਡੀ ਹੋਵੇ ਭਾਵੇਂ ਗਰਮ ਹੋਵੇ, ਗੋਹੇ ਦੀ ਸਵਾਹ। ਲਓ ਜੀ, ਜ਼ਾਤੀ ਤਜਰਬਾ ਦੱਸਣ ਲੱਗਾ ਗਰੋਪਿੰਗ ਤੋਂ। ਕੁੱਤੇ ਦੇ ਕੰਨ ਕੱਟੇ ਆ, ਆਧਾਰੀ ਗੱਲ ਆ, ਉਹਦਾ ਕੱਟ ਲੱਗਾ, ਉਹਦਾ ਖੂਨ ਤਾਂ ਨਿਕਲਣਾ ਹੀ ਸੀਗਾ। ਕੁੱਤਾ ਬੇਹੋਸ਼ ਕਰ ਲਿਆ ਸੀ। ਜਦੋਂ ਅਸੀਂ ਕੰਨ ਕੱਟੇ ਉਹਦੇ ਖੂਨ ਨਿਕਲਿਆ। ਅਸੀਂ ਔਰ ਤੁਹਾਨੂੰ ਇਹ ਵੀ ਦੱਸਾਂ, ਮੈਂ ਪੂਰੇ ਬਾਘ ਵਾਲੇ ਪਿੰਡ ਦੀਆਂ ਗਲੀਆਂ ਫਿਰ ਕੇ ਉਦੋਂ ਆਪਣਾ ਪਾਥੀਆਂ ਇਕੱਠੀਆਂ ਕਰਕੇ ਲਿਆਇਆ। ਉਦੋਂ ਅਸੀਂ ਵੀ ਡੰਗਰ ਕੋਈ ਨਹੀਂ ਸੀ ਰੱਖੇ। ਬਾਰਿਸ਼ ਪਈ ਹੋਈ, ਯਕੀਨ ਕਰੋ, ਤੇ ਮੈਂ ਬਾਘ ਵਾਲੇ ਦੀ ਗਲੀਆਂ 'ਚ ਫਿਰ ਰਿਹਾ। ਉਹ ਬਾਰਿਸ਼ ਨਾਲ ਪਾਥੀਆਂ ਸਾਰੀਆਂ ਗਿੱਲੀਆਂ ਹੋਈਆਂ। ਇੱਕ ਮੈਂ ਘਰ ਗਿਆ, ਦਰਵਾਜ਼ਾ ਖੜਕਾਇਆ, ਮੈਂ ਕਿਹਾ ਮੈਂ ਕਲੋਨੀ 'ਚੋਂ ਆਇਆ ਵਾਂ ਬਾਬਡਾ 'ਚੋਂ, ਤੇ ਮੈਂ ਨਾ ਪਾਥੀ ਚਾਹੀਦੀ ਹੈ। ਕਹਿੰਦੀ ਵੀਰੇ ਸਾਡੇ ਜਿਹੜੀਆਂ ਸਾਰੀਆਂ ਗਿੱਲੀਆਂ ਹੀ ਆ, ਫਲਾਣੇ ਦੇ ਚੱਲ ਜਾ। ਮੈਂ ਭਾਈ ਕਿਸੇ ਪਲਾਟ 'ਚ ਨਾ ਮੁੰਡੇ ਨੇ ਦੱਸਿਆ, ਕਹਿੰਦਾ ਕੰਧ ਨਾਲ ਲੱਗੀਆਂ, ਉੱਥੋਂ ਲੱਭ ਲਿਆ। ਮੈਂ ਕੋਈ 1-2 ਪਾਥੀਆਂ ਇਕੱਠੀਆਂ ਕੀਤੀਆਂ, ਉਹਨੇ ਲਿਆ ਕੇ ਸਵਾਹ ਬਣਾਈ। ਜਾਂ ਕੰਨ ਕੱਟ ਕੇ ਦੀ ਸਵਾਹ ਲਾਈ ਹੈ ਨਾ, ਉੱਥੇ ਖੂਨ ਦਾ ਤਿਬਕਾ ਜ਼ਮੀਨ 'ਤੇ ਨਹੀਂ ਡਿੱਗਿਆ।
ਨਹੀਂ ਜੀ ਉਹ ਬਹੁਤ ਅੱਛੀ ਚੀਜ਼ ਆ ਜਿਹੜੀ ਇਹ ਸਵਾਹ ਜਿਹੜੀ ਹੈ ਨਾ ਯਾਨੀ ਕਿ ਸਿਰਫ ਗੋਹੇ ਦੀ ਹੋਵੇ ਉਹਦੇ ਬੜੇ ਫਾਇਦੇ ਨੇ। ਉਹ ਯਾਨੀ ਕਿ ਸਾਰੇ ਹੀ ਜਿਵੇਂ ਵੀ ਕੋਈ ਕਿਸੇ ਜਾਨਵਰ ਦੇ ਜ਼ਖਮ ਹੋਣਾ ਡੇਰਿਆਂ ਦੇ ਵਿੱਚ ਤੇ ਉਹ ਫਿਰ ਉਹੀ ਸਾਹ ਜਿਹੜੀਆਂ ਨੇ ਲਾਉਂਦੇ ਨੇ ਖੂਨ ਦੇ ਉੱਪਰ, ਖੂਨ ਰੋਕਣ ਵਾਸਤੇ। ਹਾਂਜੀ, ਰੁਕ ਜਾਂਦਾ ਉਹਦੇ ਨਾਲ। ਸਾਨੂੰ ਵੀ ਕਿਤੇ ਤੁਹਾਡੇ ਸਿਆਣੇ ਬੰਦੇ ਨੇ ਦੱਸਿਆ ਸੀ, ਅਸੀਂ ਭਾਈ ਸਵਾਹ ਲਾਈ ਹੈ, ਖੂਨ ਉਸੇ ਟਾਈਮ ਰੁਕ ਗਿਆ, ਖੂਨ ਦਾ ਜ਼ਰਾ ਵੀ ਕਤਰਾ ਵੀ ਨੀਚੇ ਨਹੀਂ ਗਿਰਿਆ। ਇਸੇ ਤਰ੍ਹਾਂ ਉਹਨਾਂ ਨੂੰ ਮੈਂ ਕਿਹਾ ਭਾਈ ਜੀ ਇਹ ਬੇਹੋਸ਼ੀ ਦੀ ਹਾਲਤ ਸੀਗਾ, ਮੈਂ ਕਿਹਾ ਤੁਸੀਂ ਇਹਨੂੰ ਰਕਸ਼ੇ 'ਚ ਪਾਓ ਤੇ ਲੈ ਜਾਓ, ਇਹ ਜਦੋਂ ਹੋਸ਼ ਸੰਭਾਲੇ ਤੁਹਾਡੇ ਘਰ ਜਾਵੇ ਇਹਨੂੰ ਜਾ ਕੇ ਇੱਕ ਮਿੰਟਨ ਤੇ ਨਾਲ ਬੁਰਫੂਨ ਥੋੜ੍ਹਾ ਜਿਹਾ ਸ਼ੁਰੂ ਕਰਾਓ ਤਾਂ ਕਿ ਜਿਹੜਾ ਨਾ ਇਹ ਆਪਣਾ ਇਨਫੈਕਸ਼ਨ ਵੀ ਨਾ ਹੋਵੇ, ਉਹਨੂੰ ਦਰਦ ਵੀ ਨਾ ਹੋਵੇ। ਦਿੰਦੇ ਰਹੇ ਨਿਕਲ, ਉਹਨਾਂ ਕੋਲ ਨਾ ਬਲੱਡ ਨਹੀਂ ਰੁਕਿਆ, ਉਹਨਾਂ ਨੇ ਸਗੋਂ ਕੰਨਾਂ ਨੂੰ ਲੋਨ ਵਾਲਾ ਆਲਾ ਵੀ ਸੀ ਲਾਉਂਦੇ ਸੀ, ਲੇਕਿਨ ਇੰਨਾ ਬਲੱਡ ਨਹੀਂ ਨਿਕਲਣਾ ਚਾਹੀਦਾ। ਉਹ ਅਨੀਮੀਆ ਹੋ ਗਿਆ, ਖੂਨ ਦੀ ਕਮੀ ਦੀ ਹੋਣ ਦੀ ਵਜ੍ਹਾ ਨਾਲ ਵੀ ਉਹਨੂੰ ਮੌਤ ਵਾਕਿਆ ਹੋ ਗਈ। ਬਿਲਕੁਲ, ਯਾਨੀ ਤੁਹਾਡੀ ਗੱਲ ਸਹੀ ਆ, ਕਿਸੇ ਅੱਛੇ ਪ੍ਰੋਫੈਸ਼ਨਲ ਬੰਦੇ ਕੋਲ ਕਰਾਵੋ ਕਿ ਤੁਸੀਂ ਇੰਨੇ ਪਿਆਰ ਨਾਲ ਬੱਚਾ ਪਾਲਦੇ ਆ, ਤਿਆਰ ਕਰਦੇ ਆ, ਫਿਰ ਅੱਗੇ ਲੈ ਕੇ ਆਉਂਦੇ ਆ, ਜਿੱਦਾਂ ਦਾ ਕੋਈ ਵਾਧ ਘਾਟ ਹੋ ਜਾਵੇ ਤੇ ਬੰਦਾ ਫਿਰ ਦਿਲ ਟੁੱਟ ਜਾਂਦਾ ਜੀ। ਤੇ ਗੱਲ ਕਰੀਏ ਜੀ ਹੁਣ ਆਪਾਂ ਕੋਕੋ ਦੀ। ਕੋਕੋ ਮੋ ਮੁਝੇ ਵੀ ਦੋ, ਇਹ ਸਰਫਰਾਜ਼ ਨਿਆਜ਼ੀ ਭਾਈ ਕੋ ਦੇਖੀ ਦੀ ਜਨਾਬ। ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਹਾਂ ਤੇ ਕੋਕੋ ਮੋ ਇੱਥੇ ਸਾਡੇ ਸਾਹਮਣੇ ਨਜ਼ਰ ਆ ਰਹੀ ਜਨਾਬ। ਇਹ ਕੋਕੋ ਤੁਹਾਡੇ ਕੋਲ ਕਿਸ ਤਰ੍ਹਾਂ ਆ ਗਈ ਜੀ? ਉਹਨਾਂ ਨੇ ਐਡ ਲਗਾਈ ਸੀ ਆਪਣੇ ਗਰੁੱਪ 'ਚ, ਪੇਜ 'ਤੇ ਉਹਨਾਂ ਨੇ, ਤੇ ਅੱਛੀ ਲੱਗੀ ਕੋਕੋ। ਅੱਛਾ, ਤੇ ਅਸੀਂ ਜਾ ਕੇ ਉਹਨਾਂ ਕੋਲ ਫਿਰ ਬਾਈ ਕਰ ਲਈ ਸੀ। ਅੱਛਾ, ਪਰਚੇਜ਼ ਕਰਕੇ ਲੈ ਆਏ। ਸਹੀ। ਮੈਂ ਕਿ ਸ਼ਾਇਦ ਉਹਨਾਂ ਦਾ ਇੱਕ ਗਰੁੱਪ ਬਣਿਆ ਨਾ ਨਿਆਜ਼ੀ ਭਾਈ ਦਾ ਵੀ, ਪਿਟਬੁੱਲ ਆ, ਸ਼ਾਇਦ ਤੁਸੀਂ ਉਹਦੇ ਸ਼ਾਮਲ ਹੋਵੋ। ਨਹੀਂ, ਅਸੀਂ ਉਹਨਾਂ ਕੋਲ ਨਾ ਪਰਚੇਜ਼ ਕੀਤੀ। ਸਹੀ ਅੱਛੀ ਲੱਗੀ ਸੀ ਬੜੀ। ਕੋਕੋ ਮੋ ਮੁਝੇ ਪਤਾ ਨਾ, ਪੂਰੀ ਲਾਇਬ੍ਰੇਰੀ ਹੈ, ਬੜੀ ਲਾਡਲੀ ਫੀਮੇਲ ਹੈ। ਉਹ ਮਾਸ਼ਾਅੱਲਾ ਕਿਹੜਾ ਦੇਖਦਾ ਨਾ, ਬੱਚਿਆਂ ਨੂੰ ਬਹੁਤ ਪਸੰਦ ਆ, ਬੱਚਿਆਂ ਨਾਲ ਬੱਚੇ ਦੇਖ ਕੇ ਸਪੈਸ਼ਲ ਉਹਨਾਂ ਨਾਲ ਖੇਲਣ ਲੱਗ ਪੈਂਦੀ। ਤੁਸੀਂ ਇੱਕ ਚੀਜ਼ ਵੇਖੀ ਜੀ, ਉਹ ਬੈਲਾ ਦੇ ਵਿੱਚ ਤੇ ਇਹਦੇ ਵਿੱਚ ਕਿੰਨਾ ਫਰਕ ਆ? ਸਰ, ਉਹਨੂੰ ਵੇਖ ਕੇ ਡਰ ਲੱਗਦਾ ਨਹੀਂ। ਮੈਂ ਕਹਿੰਦਾ ਕਿ ਪਿਟਬੁਲ ਟੈਰੀਅਰ ਕਹੀਏ ਤੇ ਉਹ ਆ ਚੀਜ਼ ਨਹੀਂ ਹੈ, ਉਹ ਇਹ ਚੀਜ਼ ਨਹੀਂ। ਉਹ ਬੈਲਾ ਵਾ ਤੇ ਗੈਂਗਸਟਰ ਆ, ਬਾਕੀ ਕ੍ਰਾਸ ਦੇ ਵਿੱਚ ਅਮਰੀਕਨ ਬੁਲੀ ਤੇ ਪਿਟਬੁਲ ਦੇ ਵਿੱਚ ਅਮਰੀਕਨ। ਔਰ ਫਿਰ ਇਹਦਾ ਬਿਹੇਵੀਅਰ ਵੀ ਤੁਸੀਂ ਦੇਖਿਆ ਨਾ ਕਿੰਨਾ ਇਹ ਲਾਡਲੀ ਜੀ ਤੇ ਲਾਡਲੀ ਤੇ ਬੜਾ ਬਿਲਕੁਲ ਉਹੀ ਚੀਜ਼। ਉਹਦੇ ਵਿੱਚ ਇਹ ਚੀਜ਼ ਨਹੀਂ ਹੈਗੀ। ਨਹੀਂ, ਉਹ ਚ ਤੇ ਨਹੀਂ, ਉਹ ਤੇ ਦੇਖ ਕੇ ਇਸੇ ਤਰ੍ਹਾਂ ਹੀ ਨਾ ਉਹ ਖਲੋਂਦਾ ਨਾ ਮਾਨਾ ਇਹ ਖਲੋਦੀ। ਸੇਮ ਜਿੱਦਾਂ ਰੌਲਾ ਆਂਦਾ ਵਾ ਉਦਾਂ ਹੀ ਰੌਲਾ ਆਉਂਦਾ। ਉਹਦਾ ਵੀ ਹੁਣ ਲਪੈਂਟਰ ਬੱਚੇ ਲਿਆਂਦੇ ਨੇ ਬਾਹਰ ਪੈ ਤੇ ਉਹ ਭਾਈ ਟਾਉਂ ਉਹਨੇ ਸ਼ੋਰ ਕਰੀ ਜਾਣਾ, ਉਹਨੇ ਵੀ ਹਟਣਾ ਨਹੀਂ ਹੈਗਾ। ਕਿਉਂਕਿ ਜਦੋਂ ਤਾਂ ਇਹਨਾਂ ਦੀ એનર્ਜੀ ਜ਼ਾਇਆ ਨਹੀਂ ਨਾ ਹੁੰਦੀ ਅੰਦਰੋਂ, ਜੋਸ਼ ਲੱਗਦਾ, ਜ਼ੋਰ ਨਹੀਂ ਲੱਗਦਾ, ਉੱਤੇ ਇਹਨਾਂ ਨੂੰ ਸਕੂਨ ਵੀ ਨਹੀਂ ਹੁੰਦਾ ਹੈਗਾ ਜੀ। ਤੇ ਬੜੀ ਖੁਸ਼ੀ ਹੋਈ ਜਨੇਦ ਭਾਈ ਤੁਹਾਨੂੰ ਮਿਲ ਕੇ ਜਨਾਬ। ਤੇ ਤੁਹਾਡਾ ਅੱਜ ਆ ਜਿਹੜੀ ਸਾਡੀ ਗੈਂਗਸਟਰ ਦੀ ਸਿਸਟਰ ਸਾਡੇ ਕੋਲ ਤੁਹਾਡੇ ਕੋਲ ਮੌਜੂਦ ਆ ਜਨਾਬ, ਬੈਲਾ ਦੀ ਸ਼ਕਲ ਦੇ ਵਿੱਚ। ਇੱਕੋ ਜ਼ਿਲ੍ਹੇ ਦੇ ਵਿੱਚ ਗੈਂਗਸਟਰ ਔਰ ਬੈਲਾ, ਮੌਨਸਟਰ ਔਰ ਸਟੈਲਾ। ਇਹ ਜਨਾਬ ਸਾਡੇ ਕੋਲ ਦੋ ਜੋੜੇ ਹੋ ਗਏ ਇਸ ਟਾਈਮ, ਇੱਕ ਵਲਾਇਤੀ ਗੁਲਟੇਰ ਦਾ ਔਰ ਇੱਕ ਸਾਡੇ ਕੋਲ ਪਿਟਬੁਲ ਦਾ। ਗੈਂਗਸਟਰ ਔਰ ਬੈਲਾ, ਮੌਨਸਟਰ ਔਰ ਸਟੈਲਾ। ਠੀਕ ਹੈ ਜਨਾਬ, ਨਾਮ ਹੀ ਮਿਲਦੇ ਜੁਲਦੇ ਆ। ਇਹ ਬੈਲਾ ਦਾ ਨਾਮ ਪਹਿਲੇ ਸੀਗਾ, ਸਟੈਲਾ ਉਹਦਾ ਨਾਮ ਸੀਗਾ, ਤਫਾਕਨ ਦੋਵਾਂ ਦੇ ਨਾਂ ਰਲ ਗਿਆ ਜਨਾਬ। ਤੇ ਉਮੀਦ ਕਰਦੇ ਹਾਂ ਕਿ ਦੋਸਤਾਂ ਵੀਰਾਂ ਨੂੰ ਅੱਛੀ ਲੱਗੀ ਹੈਗੀ ਵੀਡੀਓ, ਤੇ ਕੋਸ਼ਿਸ਼ ਕਰਾਂਗੇ ਕਿ ਨਾਲ ਥੋੜ੍ਹਾ ਜਿਹਾ ਤੁਹਾਨੂੰ ਕਲਿੱਪ ਜਿਹੜਾ ਨਾਲ ਆਉਂਦਾ ਵੀ ਅਟੈਚ ਕਰਕੇ ਦਿਖਾ ਦਈਏ ਆਪਣਾ ਗੈਂਗਸਟਰ ਦਾ ਵੀ, ਤਾਂ ਕਿ ਦੋਸਤਾਂ ਜਿਹੜਾ ਕੋਈ ਨਵੇਂ ਆਏ ਨੇ ਵੀਡੀਓ ਤੇ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਵਾਕਿਆ ਜਨਾਬ ਇਹ ਸਾਨੂੰ ਇਹਦੀ ਗੈਂਗਸਟਰ ਦੀ ਸਿਸਟਰ ਮਿਲ ਗਈ ਜਨਾਬ। ਵੀਡੀਓ ਅੱਛੀ ਲੱਗੀ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਜਿਹੜਾ ਕੋਈ ਦੋਸਤ ਪੰਜਾਬੀ ਸ਼ੌਕ ਦੇ ਨਾਲ ਸਬਸਕ੍ਰਾਈਬ ਕਰ ਦਿਓ। ਮਿਲਦੇ ਰਹਾਂਗੇ ਇਸੇ ਤਰ੍ਹਾਂ ਨਵੀਂ ਵੀਡੀਓ ਦੇ ਨਾਲ। ਨੈਕਸਟ ਵੀਡੀਓ ਤੁਹਾਨੂੰ ਆਪਣਾ ਜਨੇਦ ਭਾਈ ਦਾ ਸੀ ਜਰਮਨ ਪੁਆਇੰਟਾਂ ਸ਼ੌਕ ਦਿਖਾਵਾਂਗੇ। ਅੱਲਾ ਹਾਫਿਜ਼।